अस्सलाम वालेकुम जनाब, तुसी साडा चैनल देख रहे हैं कुदरत दे इनामात। अज इस सिलसिले च ना तुहानूं शुगर का इलाज दसना बगैर मैडिसन तो, बगैर किसी दवाई तो। शुगर होने की सिर्फ इक्को वजह होंदी है, लेकिन जो इलाज हो रहा वो शुगर का इलाज नहीं हो रहा। वो मसरूई तरीके नाल असीं काम कर रहे हैं तो इलाज नहीं कर रहे। शुगर क्यों होंदी है? ਜਦੋਂ ਸਾਡਾ ਲੁਬਲਵਾ ਜਾਂ ਪੈਂਕਰੀਆਸ ਇਨਸੂਲਿਨ ਬਣਾਉਣ ਤੋਂ ਹਟ ਜਾਂਦਾ, ਸ਼ੂਗਰ ਹੋ ਜਾਂਦੀ ਹੈ, ਸ਼ੂਗਰ ਖੂਨ ਸ਼ਾਮਲ ਹੋਣਾ ਸ਼ੁਰੂ ਹੋ ਜਾਂਦੀ ਹੈ, ਯਾਨੀ ਮਿਠਾਸ, ਕਾਰਬੋਹਾਈਡਰੇਟਸ। ਹੁਣ ਕਾਰਬੋਹਾਈਡਰੇਟਸ ਅਸੀਂ ਰੋਟੀ ਖਾਂਦੇ ਹਾਂ, ਇਹ ਵੀ ਉਹ ਅੱਲਾ ਉਹਦੇ ਤਬਦੀਲ ਕਰ ਦਿੰਦਾ। ਇਹਦੇ ਨਾਲ ਸਾਡਾ ਦਿਮਾਗ ਮਜ਼ਬੂਤ ਹੁੰਦਾ। ਜਦੋਂ ਸ਼ੂਗਰ ਹੋ ਜਾਂਦੀ ਬੰਦੇ ਨੂੰ, ਸਾਡਾ ਪੈਂਕਰੀਆਸ ਜਿਹੜਾ ਹੈਗਾ ਨਾ, ਲੁਬਲਵਾ ਕਹਿੰਦੇ ਆ, ਉਹ ਇਨਸੂਲਿਨ ਬਣਾਉਣ ਹਟ ਜਾਂਦਾ, ਸਾਨੂੰ ਸ਼ੂਗਰ ਹੋ ਜਾਂਦੀ ਹੈ। ਜਦੋਂ ਅਸੀਂ ਇਲਾਜ ਕਰਦੇ ਹਾਂ, ਅਸੀਂ ਇਨਸੂਲਿਨ ਉਹਨੂੰ ਲੁਬਲਵੇ ਦੇ ਫੰਕਸ਼ਨ ਨੂੰ ਸਹੀ ਨਹੀਂ ਕਰਦੇ, ਅਸੀਂ ਬਾਹਰੋਂ ਮਸਨੂਈ ਤਰੀਕੇ ਨਾਲ ਉਹਨੂੰ ਇਨਸੂਲਿਨ ਦੇਣ ਲੱਗ ਪੈਂਦੇ ਆ, ਇਲਾਜ ਨਹੀਂ ਹੁੰਦਾ, ਸਾਰੀ ਜ਼ਿੰਦਗੀ ਦਾ ਭਾੜਾ ਬਣ ਜਾਂਦਾ। ਅੱਛਾ, ਜਿਹੜਾ ਪੈਂਕਰੀਆਸ ਖਰਾਬ ਹੁੰਦਾ, ਇਹਨੂੰ ਠੀਕ ਕਿਸ ਤਰ੍ਹਾਂ ਕਰਨਾ? ਪੈਂਕਰੀਆਸ ਖਰਾਬ ਕਿਉਂ ਹੁੰਦਾ? ਜਦੋਂ ਅਸੀਂ ਗੈਰ ਫਿਤਰੀ ਖੁਰਾਕਾਂ ਖਾਂਦੇ ਹਾਂ, ਗੈਰ ਫਿਤਰੀ ਮਸ਼ਰੂਬ ਇਸਤੇਮਾਲ ਕਰਦੇ ਹਾਂ, ਜਿਹੜੇ ਮਸਨੂਈ ਤਰੀਕੇ ਨਾਲ ਬਣਾਏ ਜਾਂਦੇ ਆ ਕੈਮੀਕਲ ਪਾ ਕੇ, ਉਹਦੀ ਵਜ੍ਹਾ ਨਾਲ ਸਾਡਾ ਅੰਦਰਲਾ ਨਿਜ਼ਾਮ ਖਰਾਬ ਹੁੰਦਾ। ਜਿਹੜਾ ਖੂਨ ਸਾਨੂੰ ਪਹੁੰਚਣਾ ਹੁੰਦਾ ਨਾ ਸਾਡੇ ਪੈਂਕਰੀਆਸ ਨੂੰ, ਉਹ ਨਾਲੀਆਂ ਤੰਗ ਹੋ ਜਾਂਦੀਆਂ ਇਸ ਕੈਮੀਕਲ ਦੀ ਵਜ੍ਹਾ ਨਾਲ, ਗੈਰ ਫਿਤਰੀ ਖੁਰਾਕ ਦੀ ਵਜ੍ਹਾ ਨਾਲ। ਜੋ ਖੂਨ ਨਹੀਂ ਪਹੁੰਚਦਾ, ਸਾਡਾ ਲੁਬਲਵਾ ਇਨਸੂਲਿਨ ਬਣਾਉਣੋਂ ਹਟ ਜਾਂਦਾ, ਲਿਹਾਜ਼ਾ ਸਾਡੇ ਜਿਸਮ 'ਚ ਨਾ ਜਿਹੜੀ ਸ਼ੂਗਰ ਆ ਨਾ, ਉਹ ਖੂਨ ਸ਼ਾਮਲ ਹੋ ਜਾਂਦੀ ਹੈ। ਜਿਹੜਾ ਫੀਜ਼ਮਾਨਾ ਇਲਾਜ ਹੋ ਰਿਹਾ, ਜਦੀਦ ਤਹਿਕੀਕ ਨੇ ਵੀ ਇਲਾਜ ਜਿਹੜਾ ਕੀਤਾ ਨਾ, ਉਹ ਵੀ ਇਲਾਜ ਨਹੀਂ ਹੋ ਰਿਹਾ, ਭਾੜਾ ਬਣਾ ਕੇ ਨਾ ਲੋਕਾਂ ਨੂੰ ਬਾਹਰੋਂ ਇੰਜੈਕਟ ਕੀਤੀ ਜਾਂਦੀ ਆ ਇਨਸੂਲਿਨ, ਲੇਕਿਨ ਉਹ ਸ਼ੂਗਰ ਦਾ ਇਲਾਜ ਕੋਈ ਨਹੀਂ। ਅਗਰ ਅਸੀਂ ਫਿਤਰਤ 'ਤੇ ਆ ਜਾਈਏ, ਕੱਚੀ ਹਾਂਡੀ 'ਚ ਖਾਣਾ ਪਕਾਉਣਾ ਸ਼ੁਰੂ ਕਰ ਦਈਏ, ਸਰਸੋਂ ਤੇਲ ਇਸਤੇਮਾਲ ਕਰੀਏ, ਸੀ ਸਾਲਟ ਨਾ ਸਾਡੇ ਕੋਲ ਜਿਹੜਾ ਚਿੱਟਾ ਨਮਕ ਸਮੁੰਦਰ ਦਾ ਪਾਣੀ ਦਾ ਬਣਿਆ ਹੋਇਆ, ਇਹ ਖਤਮ ਕਰ ਦਈਏ। ਹਿਮਾਲਿਆ ਦਾ ਜਾਂ ਪਿੰਕ ਸਾਲਟ ਸਾਡੇ ਕੋਲ, ਇਹ ਬਾਹਰ ਜਾ ਕੇ ਬਹੁਤ ਮਹਿੰਗਾ ਵਿਕਦਾ। ਸਾਡੇ ਮੁਲਕ ਦੀ ਹਾਲਤ ਇਹ ਆ ਕਿ ਇੱਥੇ ਆਪਣੇ ਮੁਲਕ 'ਚ ਚੀਜ਼ ਪੈਦਾ ਹੁੰਦੀ ਆ, ਉਹਨੂੰ ਰਗਬਤ ਨਾਲ ਇਸਤੇਮਾਲ ਨਹੀਂ ਕਰਦੇ। ਅਸੀਂ ਉਹ ਲਾਲ ਨਮਕ ਇਸਤੇਮਾਲ ਸ਼ੁਰੂ ਕਰ ਦਈਏ, ਹਾਂਡੀ 'ਚ ਖਾਣਾ ਪਕਾਈਏ, ਸਰਸੋਂ ਤੇਲ ਸ਼ੁਰੂ ਕਰ ਦਈਏ, ਫਿਰ ਕੀ ਹੋਏਗਾ? ਸਾਡਾ ਫਿਤਰੀ ਨਿਜ਼ਾਮ ਬਹਾਲ ਹੋ ਜਾਏਗਾ। ਸਾਡੇ ਲੁਬਲਵੇ ਨੂੰ ਕੈਮੀਕਲ ਦੀ ਵਜ੍ਹਾ ਨਾਲ ਉਹਨੇ ਆਪਣਾ ਫੰਕਸ਼ਨ ਛੱਡ ਦਿੱਤਾ, ਉਹ ਸਾਰਾ ਫੰਕਸ਼ਨ ਸਹੀ ਹੋ ਜਾਏਗਾ। ਇਹ ਸਿਰਫ ਕਿ ਉਹਨੂੰ 80-85 ਦਿਨ ਦਾ ਜਾਂ 60-70 ਦਿਨ ਦਾ ਕੋਰਸ ਹੈਗਾ ਆ ਕਿ ਤੁਸੀਂ ਨਾ ਇਹ ਸਾਦਾ ਖੁਰਾਕ ਖਾਣੀ ਸ਼ੁਰੂ ਕਰ ਦਿਓ। ਇਨਸ਼ਾਅੱਲਾ ਤੁਹਾਡੀ ਸ਼ੂਗਰ ਯਾਨੀ ਕਿ 80-85 ਦਿਨ 'ਚ ਜਾਂ 100 ਦਿਨ 'ਚ ਜਾਂ 120 ਦਿਨ 'ਚ ਇਨਸ਼ਾਅੱਲਾ ਬਿਲਕੁਲ ਸਹੀ ਹੋ ਜਾਏਗੀ। ਇਹਦੇ ਨਾਲ ਇਹ ਗੱਲ ਹੋਰ ਵੀ ਸਾਨੂੰ ਕਰਨੀ ਪੈਣੀ ਆ ਕਿ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ। ਜਿਹੜੇ ਮਨਫੀ ਸੋਚਾਂ ਸਾਡੇ 'ਚ, ਹਸਦ ਆ, ਕੀਨਾ ਆ, ਅਦਾਵਤ ਆ, ਕਦੂਰਤ ਆ, ਹੋਰ ਜਿਹੜੀ ਮਨਫੀ ਸੋਚਾਂ ਹੈਗੀਆਂ, ਸਾਨੂੰ ਉਹ ਬਿਲਕੁਲ ਛੱਡਣੀਆਂ ਪੈਣਗੀਆਂ। ਸਾਨੂੰ ਮੁਸਬਤ ਸੋਚਣਾ ਪੈਣਾ। ਇਹ ਸੋਚਾਂ ਵੀ ਸਾਡੇ ਅੰਦਰ ਬਿਮਾਰੀ ਪੈਦਾ ਕਰਦੀਆਂ। ਸਾਨੂੰ ਆਪਣੇ ਦੀਨ 'ਤੇ ਆਉਣਾ ਪਏਗਾ। 5 ਵਕਤ ਦੀ ਨਮਾਜ਼ ਦੇ ਨਾਲ ਨਾਲ ਸਾਨੂੰ ਨਾ ਲੰਬਾ ਸਜਦਾ ਕਰਨਾ ਪਏਗਾ, ਤਾਂ ਕਿ ਸਾਡਾ ਜਿਹੜਾ ਦੌਰਾਨੇ ਖੂਨ ਆ ਉਹ ਸਾਡੇ ਪੂਰੇ ਦਿਮਾਗ ਨੂੰ ਸਪਲਾਈ ਹੋਵੇ, ਸਾਡਾ ਦਿਮਾਗ ਮਜ਼ਬੂਤ ਹੋਵੇ। ਅਸੀਂ ਜਿਹੜੀ ਸੋਚ ਪੈਦਾ ਕਰਦੇ ਹਾਂ ਨਾ, ਉਹਦਾ ਦਿਮਾਗ 'ਚ ਇੱਕ ਅਕਸ ਬਣਦਾ। ਅਗਰ ਚੰਗੀ ਸੋਚ ਹੋਏਗੀ, ਚੰਗਾ ਅਕਸ ਬਣੇਗਾ। ਜੋ ਅਗਰ ਸੋਚ ਮੰਦੀ ਆ, ਯਾਨੀ ਕਿ ਮਨਫੀ ਸੋਚ ਆ, ਤਾਂ ਉਹ ਅਕਸ ਮਨਫੀ ਬਣੇਗਾ। ਫਿਰ ਸਾਡਾ ਦਿਮਾਗ ਸਾਡੇ ਜਿਸਮ ਨੂੰ ਪੂਰੇ ਨੂੰ ਕੰਟਰੋਲ ਕਰਦਾ। ਦਿਮਾਗ ਸਾਡਾ ਉਸ ਵਕਤ ਮਜ਼ਬੂਤ ਰਹਿਣਾ ਜਦੋਂ ਅਸੀਂ ਦਿਮਾਗ ਨੂੰ ਚੰਗੀ ਖੁਰਾਕ ਦਈਏ, ਚੰਗੀ ਸੋਚ ਦਿਮਾਗ 'ਚ ਪੈਦਾ ਕਰੀਏ। ਗਲਤ ਸੋਚ ਨਾਲ ਸਾਫ ਸਾਡਾ ਉਹ ਗਲਤ ਕੈਮੀਕਲ ਪੈਦਾ ਹੋਏਗਾ। ਜੋ ਗਲਤ ਕੈਮੀਕਲ ਪੈਦਾ ਹੋਣਗੇ ਅਤੇ ਇਹ ਜਿਹੜਾ ਹੈਗਾ ਨਾ ਸਾਡਾ ਇਨਸੂਲਿਨ, ਇਹ ਵੀ ਇੱਕ ਹਾਰਮੋਨ ਆ, ਉਹ ਗਲਤ ਹਾਰਮੋਨ ਪੈਦਾ ਹੋਣਗੇ। ਇਹ ਚੰਗੇ ਹਾਰਮੋਨ ਲਈ, ਚੰਗੀ ਸਿਹਤ ਲਈ ਸਾਨੂੰ ਆਪਣੀ ਸੋਚ ਵੀ ਬਦਲਣੀ ਪੈਣੀ ਹੈ। ਇਹ ਇਨਸਾਨਾਂ ਦੇ ਜਿਹੜੇ ਹੈਗੇ ਨਾ ਅਮਲ, ਜਿਹੜੇ ਸਾਡੇ ਅਮਾਲ ਆ, ਉਹ ਸਾਡੀ ਸਿਹਤ 'ਤੇ ਬਹੁਤ ਅਸਰ ਪਾਉਂਦੇ ਆ। ਇਹਦੇ ਨਾਲ ਨਾਲ ਜੋ ਸਾਨੂੰ ਨਾ ਅਸੀਂ ਦੀਨ ਵੱਲ ਰਾਗਵ ਹੋਵਾਂਗੇ ਨਾ, ਉੱਥੇ ਅਸੀਂ ਦੇਖਾਂਗੇ ਕਿ ਨਬੀ ਪਾਕ ਨੇ ਕਿਹੜੀ ਚੀਜ਼ ਫਰਮਾਈ ਹੈ। ਨਬੀ ਪਾਕ ਨੇ ਆਪਣੀ ਬੇਟੀ ਫਾਤਮਾ ਨੂੰ, ਜਿਹੜੀ ਖਤੂਨ ਜੰਨਤ ਸੀ, ਉਹਨੂੰ ਚੱਕੀ ਲਿਆ ਕੇ ਦਿੱਤੀ ਹੱਥ ਵਾਲੀ, ਪਹਿਲੇ ਆਟਾ ਪੀਸੋ। ਉਹਨਾਂ ਨੇ ਇੰਨਾ ਆਟਾ ਪੀਸਿਆ ਕਿ ਛਾਲੇ ਪੈ ਗਏ। ਉਸ ਆਟੇ ਦੇ ਵਿੱਚ ਹਰ ਚੀਜ਼, ਸੂਜੀ ਵਿੱਚ ਹੁੰਦੀ ਆ, ਮੈਦਾ ਵਿੱਚ ਹੁੰਦਾ, ਫਾਈਬਰ ਵਿੱਚ ਹੁੰਦਾ, ਹਰ ਚੀਜ਼। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਆਪਣੀ ਬੇਟੀ ਨੂੰ ਨਾ ਚੱਕੀ ਲੱਗ ਦਿੱਤੀ ਸੀ ਹੱਥ ਵਾਲੀ। ਉਹਨੇ ਕਿਹਾ ਸੀ ਆਟਾ ਪੀਸੋ ਇਹਦਾ।
ਉਹ ਆਟਾ ਪੀਸ ਕੇ ਇਸਤੇਮਾਲ ਕੀਤਾ। ਜਿਹੜਾ ਆਟਾ ਨਾ ਚੱਕੀ ਦਾ, ਹੱਥ ਵਾਲੀ ਚੱਕੀ ਦਾ ਜਾਂ ਪੱਥਰ ਵਾਲੀ ਚੱਕੀ ਦਾ, ਉਹਦਾ ਨਸਲ ਬਣਦੀ ਹੈ ਇੱਕ। ਅਸੀਂ ਕੀ ਕੀਤਾ, ਅਸੀਂ ਲੈ ਲਿਆ ਕਟਰ ਵਾਲੀ ਚੱਕੀ ਲੈ ਲਈ, ਜਿਹੜਾ ਆਟਾ ਪੀਸਦੀ ਨਹੀਂ, ਕੱਟਦੀ ਆ। ਕੱਟਣ ਦੀ ਵਜ੍ਹਾ ਨਾਲ ਉਹਦੇ ਜਿਹੜੇ ਨਾ ਅਫਾਦੀਅਤ ਹੈਗੀ ਆਟੇ ਦੀ, ਉਹਦੇ 'ਚ ਵਿਟਾਮਿਨ ਮਿਨਰਲ ਆ, ਉਹ ਸਭ ਜ਼ਾਇਆ ਹੋ ਜਾਂਦੇ ਆ। ਜੋ ਆਟਾ ਇਹ ਇਸਤੇਮਾਲ ਕਰਾਂਗੇ ਤੇ ਫਿਰ ਸਾਡੇ ਅੰਦਰਲੇ ਫੰਕਸ਼ਨ ਤਬਾਹ ਹੋਣੇ ਆ। ਸਭ ਤੋਂ ਜਿਹੜਾ ਨਾਜ਼ੁਕ ਫੰਕਸ਼ਨ ਹੈਗਾ ਸਾਡਾ ਇਹ ਲੁਬਰਵੇ ਦਾ, ਆਪਣਾ ਫੰਕਸ਼ਨ ਛੱਡ ਦਿੰਦਾ, ਜਿਸਮ ਸਾਰਾ ਬਿਮਾਰ ਹੋ ਜਾਂਦਾ। ਫਿਰ ਦੂਜਾ ਮਸਲਾ ਜਿਹੜਾ ਅਸੀਂ ਸਾਡੀ ਨਾ ਇਹ ਤਹਿਕੀਕ ਨੇ, ਜਦੀਦ ਤਹਿਕੀਕ ਨੇ ਜਾਂ ਬਾਹਰਲੇ ਮੁਲਕੋਂ ਤੁਹਾਨੂੰ ਤਹਿਕੀਕ ਦਿੱਤੀ, ਪਾਣੀ ਪੀਓ ਫਿਲਟਰ ਵਾਲਾ, ਉਹਨੂੰ ਅਸੀਂ ਰੱਖਤਾ ਮਿਨਰਲ ਵਾਟਰ। ਹਾਲਾਂਕਿ ਉਹ ਮਿਨਰਲ ਕੋ ਬਿਲਕੁਲ ਨਹੀਂ ਹੁੰਦੇ। ਜਿਹੜਾ ਫਿਲਟਰ ਵਾਲੇ ਪਾਣੀ ਨੂੰ ਕਹਿੰਦਾ ਨਾ ਮਿਨਰਲ ਵਾਟਰ, ਉਹ ਐਜੂਕੇਟਡ ਸਟੂਪਿਡ ਆ। ਪੂਰਾ ਯੂਰਪ ਨੂੰ ਮਿਨਰਲ ਵਾਟਰ ਨਹੀਂ ਕਹਿੰਦਾ, ਇਹਨੂੰ ਕਹਿੰਦਾ ਮਿਨਰਲ ਲੈਸ ਵਾਟਰ, ਕਿ ਜੋ ਸਾਰੇ ਮਿਨਰਲ ਕੱਢ ਲਏ ਜਾਂਦੇ ਆ। TDS ਕਹਿੰਦੇ ਆ, ਟੋਟਲ ਡਿਜ਼ਾਲਵ ਸਾਲਟ ਹੈਗੇ ਆ, ਸਾਰੇ ਕੱਢ ਲਏ ਜਾਂਦੇ ਆ। ਜਿਹੜੇ ਸਿਹਤ ਨੂੰ ਸਹੀ ਕਰਦੇ ਆ ਜਾਂ ਖਰਾਬ ਕਰਦੇ ਆ, ਸਾਰੇ ਕੱਢ ਲਏ ਜਾਂਦੇ ਆ। ਸਾਨੂੰ ਆਪਣਾ ਪਾਣੀ ਵੀ ਬਦਲਣਾ ਪਏਗਾ। ਸਾਨੂੰ ਪਾਣੀ ਜਿਹੜਾ ਜ਼ਮੀਨੋਂ ਨਿਕਲਦਾ ਪਾਣੀ ਪੀਏ, ਘੜੇ 'ਚ ਪਾ ਕੇ ਪੀਏ, ਕੱਚੇ ਭਾਂਡੇ 'ਚ। ਤੁਸੀਂ ਕਿਤੇ ਵੀ ਰਹਿੰਦੇ ਆ ਨਾ, ਕੱਚਾ ਭਾਂਡਾ ਲੱਭਦਾ ਹਰ ਜਗ੍ਹਾ। ਇਹ ਕੋਈ ਗੱਲ ਨਹੀਂ ਕਿ ਲੱਭਦਾ ਨਹੀਂ। ਕੋਈ ਯੂਰਪ ਰਹਿੰਦਾ, ਕੋਈ ਇੰਗਲੈਂਡ ਰਹਿੰਦਾ, ਅਮਰੀਕਾ ਰਹਿੰਦਾ, ਕੱਚੇ ਭਾਂਡੇ ਉੱਥੇ ਵੀ ਹੈਗੇ ਆ। ਪਾਣੀ ਪੀਓ, ਆਟਾ ਬਦਲੋ, ਪਾਣੀ ਪੀਓ। ਸਾਡੇ ਕਰਨਾ, ਸੁਣਨਾ, ਪਹਿਨਣਾ, ਰਹਿਣਾ, ਖਾਣਾ ਪੀਣਾ, ਇਹ ਸਾਰਾ ਸਾਡੇ 'ਤੇ ਅਫੈਕਟ ਕਰਦਾ। ਅਸੀਂ ਕੀ ਖਾ ਰਹੇ ਹਾਂ, ਕੀ ਕਰ ਰਹੇ ਹਾਂ, ਕੀ ਸੁਣ ਰਹੇ ਹਾਂ, ਇਹ ਸਾਰਾ ਜੋ ਸਾਡੇ 'ਤੇ ਇਫੈਕਟ ਕਰਦਾ, ਉਹ ਸਾਡੀ ਬਿਮਾਰੀ ਬਣਦੀ ਹੈ। ਜਦੋਂ ਅਸੀਂ ਇਹ ਪਾਣੀ ਨੂੰ ਆਪਣੇ ਪੀਵਾਂਗੇ ਨਾ, ਕੁਦਰਤੀ ਫਿਲਟਰ ਹੋ, ਜਿਸ ਸਾਨੂੰ ਸਾਰੇ ਮਿਨਰਲ ਮਿਲਣਗੇ, ਵਿਟਾਮਿਨ ਮਿਲਣਗੇ, ਸਾਡੀ ਸਿਹਤ ਸਹੀ ਰਹੇਗੀ। ਹੁਣ ਹਰ ਬੰਦਾ ਤਾਂ ਆਬੀ ਜ਼ਮਜ਼ਮ ਨਹੀਂ ਨਾ ਅਫੋਰਡ ਕਰ ਸਕਦਾ ਕਿ ਉਹਦਾ ਬਤੌਰ ਅਸੀਂ ਤਬਰਕ ਇਸਤੇਮਾਲ ਕਰਦੇ ਹਾਂ ਪਾਕਿਸਤਾਨ ਦੇ ਵਿੱਚ। ਅਤੇ ਸਾਊਦੀ ਵਾਲਿਆਂ ਨੂੰ ਅੱਲਾ ਨੇ ਦਿੱਤੇ ਹੋਇਆ, ਉਹ ਪੀਂਦੇ ਆ, ਸਿਹਤਮੰਦ ਹੈਗੇ ਆ। ਸਾਨੂੰ ਆਪਣਾ ਪਾਣੀ ਬਦਲਣਾ ਪੈਣਾ। ਪਾਣੀ ਅਸੀਂ ਲਈਏ ਜਿਹੜਾ ਜ਼ਮੀਨ 'ਚੋਂ ਨਿਕਲਦਾ, ਫਿਲਟਰ ਨਾ ਹੋਇਆ ਹੋਵੇ, ਉਹਨੂੰ ਨਾ ਘੜੇ 'ਚ ਪਾ ਕੇ, ਨਾ ਕੱਚੇ ਘੜੇ 'ਚ ਪਾ ਕੇ ਉੱਥੋਂ ਪੀਏ। ਇਨਸ਼ਾਅੱਲਾ ਸਾਡਾ ਇਹ 2 ਮਸਲੇ ਹੱਲ ਹੋ ਜਾਣਗੇ। ਆਟਾ ਮਸਲਾ ਹੱਲ ਹੋ ਗਿਆ ਸਾਡਾ ਪੱਥਰ ਵਾਲੀ ਚੱਕੀ ਦਾ, ਅਤੇ ਮਿਨਰਲ ਵਾਟਰ ਹੋਇਆ। ਅਸੀਂ ਮਿਨਰਲ ਵਾਟਰ ਉਹ ਆ ਜਿਹੜਾ ਅਸੀਂ ਪਾਣੀ ਕੱਢਦੇ ਹਾਂ ਜ਼ਮੀਨ 'ਚੋਂ ਅਤੇ ਘੜੇ 'ਚ ਪਾ ਕੇ ਪੀਂਦੇ ਹਾਂ। ਜਿਹੜਾ ਹੁੰਦਾ ਨਾ ਮਿਨਰਲ ਵਾਟਰ ਕਹਿੰਦੇ ਆ ਜੀ, ਇਹ ਫਿਲਟਰ ਦਾ ਪਾਣੀ ਆ, ਉਹ ਮਿਨਰਲ ਲੈਸ ਵਾਟਰ ਆ। ਜੋ ਸਾਡੇ ਜਿਹੜੇ ਗਲੈਂਡ ਹੈਗੇ ਨਾ, ਪੈਂਕਰੀਆਸ ਵੀ ਗਲੈਂਡ ਹੀ ਹੈ, ਪਿਚੂਟਰੀ ਗਲੈਂਡ ਆ, ਪਾਈਨਲ ਗਲੈਂਡ ਆ। ਪਾਈਨਲ ਜਿਹੜਾ ਗਲੈਂਡ ਆ ਸਾਡਾ, ਇਹ ਸਾਡੇ ਖੁਸ਼ੀ ਗਮੀ ਦੇ ਹਾਰਮੋਨ ਪੈਦਾ ਕਰਦਾ। ਅਤੇ ਇਨਸੂਲਿਨ ਵੀ ਇੱਕ ਹਾਰਮੋਨ ਆ। ਇਹ ਜਿਹੜਾ ਇਹ ਐਂਡੋਫਨ ਪੈਦਾ ਕਰਦਾ, ਡੋਪਾਮਾਈਨ ਪੈਦਾ ਹੁੰਦਾ, ਸੈਰੋਟੋਨਾਈਨ ਹੁੰਦਾ, ਆਕਸੀਟੋਸਿਨ ਹੁੰਦਾ। ਇਹ ਸਾਡਾ ਪਾਈਨਲ ਗਲੈਂਡ ਪੈਦਾ ਕਰਦਾ। ਪਿਚੂਟਰੀ ਗਲੈਂਡ ਆ ਨਾ, ਇਹ ਬਿਲਕੁਲ ਮੋਟੇ ਦਾਣੇ ਜਿਹਾ ਹੁੰਦਾ। ਇਹਦਾ ਆਪਣਾ ਫੰਕਸ਼ਨ ਆ। ਪੈਂਕਰੀਆਸ ਦਾ ਆਪਣਾ ਫੰਕਸ਼ਨ ਆ। ਇਹਦੇ ਨਾਂ ਦਿੱਤੇ ਗਏ ਨਾ, ਨਾਂ ਦਿੱਤੇ ਆ, ਅੰਗਰੇਜ਼ ਨੇ ਤਹਿਕੀਕ ਕੀਤੀ, ਉਹਨਾਂ ਨੇ ਇਹਦੇ ਨਾਂ ਦੇ ਦਿੱਤੇ ਆਪਣੀ ਜ਼ਬਾਨ ਦੇ ਵਿੱਚ। ਪੈਂਕਰੀਆਸ ਵੀ ਇੱਕ ਹਾਰਮੋਨ ਪੈਦਾ ਕਰਦਾ, ਜਿਹਨੂੰ ਇਨਸੂਲਿਨ ਕਹਿੰਦੇ ਆ। ਪੈਂਕਰੀਆਸ ਜਦੋਂ ਬਿਮਾਰ ਹੁੰਦਾ, ਉਹ ਇਨਸੂਲਿਨ ਪੈਦਾ ਕਰਨੋਂ ਬਿਲਕੁਲ ਹਟ ਜਾਂਦਾ ਜਾਂ ਥੋੜ੍ਹੀ ਪੈਦਾ ਕਰਦਾ, ਕਿਉਂਕਿ ਸਾਡੀ ਹਰ ਚੀਜ਼ ਯਾਨੀ ਕਿ ਮਿੱਠਾ ਗਲੂਕੋਜ਼ ਬਦਲਦੀ ਜਿਸਮ 'ਚ ਆ ਕੇ। ਫਲ ਖਾਓ ਵੀ ਮਿੱਠਾ, ਜਿੰਨੇ ਅਨਾਜ ਹੈਗੇ ਸਾਰਿਆਂ 'ਚ ਗਲੂਕੋਜ਼ ਹੁੰਦੀ ਆ, ਲੈ ਕੇ ਉਹ ਜਿਸਮ ਜਾਂਦੀ ਆ, ਉਹ ਗਲੂਕੋਜ਼ ਤਬਦੀਲ ਹੋ ਜਾਂਦੀ ਆ, ਲਿਹਾਜ਼ਾ ਹਰ ਚੀਜ਼ ਮਿੱਠੀ ਹੁੰਦੀ ਆ। ਇਨਸੂਲਿਨ ਪੈਦਾ ਨਹੀਂ ਹੋ ਰਹੀ ਹੁੰਦੀ ਕਿ ਲੁਬਲਵਾ ਖਰਾਬ ਹੋ ਗਿਆ, ਸਾਡੀ ਗਲਤ ਖੁਰਾਕ ਦੀ ਵਜ੍ਹਾ ਨਾਲ, ਗਲਤ ਪੀਣ ਦੀ ਵਜ੍ਹਾ ਨਾਲ, ਗਲਤ ਸੋਚ ਦੀ ਵਜ੍ਹਾ ਨਾਲ। ਲਿਹਾਜ਼ਾ ਇਹ ਗੱਲਾਂ ਹੈਗੀਆਂ ਨਾ ਸਾਡੇ ਦੱਸੀਆਂ 5-7 ਗੱਲਾਂ, ਇਹਨਾਂ ਤੁਸੀਂ ਅਮਲ ਕਰੋ। ਇਨਸ਼ਾਅੱਲਾ ਤੁਹਾਡੀ ਸ਼ੂਗਰ ਨੂੰ ਤੁਹਾਨੂੰ ਦਵਾਈ ਖਾਣ ਦੀ ਬਿਲਕੁਲ ਲੋੜ ਨਹੀਂ ਰਹੇਗੀ। ਬਿਲਕੁਲ ਜਿਹੜੀ ਨਾ ਇਹ ਰਾਹ ਮਿਠਾਸ ਇਸਤੇਮਾਲ ਕਰੋ, ਗੁੜ ਸ਼ੱਕਰ ਇਸਤੇਮਾਲ ਕਰੋ, ਹਸਬੇ ਜ਼ਰੂਰਤ। ਮਿੱਠਾ ਫਲ ਖਾ ਲਿਆ, ਚੀਨੀ ਬਿਲਕੁਲ ਘਰੋਂ ਕੱਢ ਦਿਓ, ਪੱਤੀ ਵੀ ਘਰੋਂ ਕੱਢ ਦਿਓ, ਅਗਰ ਤੁਸੀਂ ਸਿਹਤਮੰਦ ਰਹਿਣਾ। ਇਹ ਇਨਸ਼ਾਅੱਲਾ ਸ਼ੂਗਰ ਕੋਈ ਬਿਮਾਰੀ ਨਹੀਂ ਹੈਗੀ, ਇਹ ਅਸੀਂ ਖੁਦ ਪੈਦਾ ਕਰ ਲਈ ਆ। ਸਾਡਾ ਜਿਹੜਾ ਹੈ ਨਾ ਤਰਜ਼ ਜ਼ਿੰਦਗੀ ਇਹਦੀ ਵਜ੍ਹਾ ਨਾਲ ਪੈਦਾ ਹੋ ਗਈ ਆ। ਔਰ ਸ਼ੂਗਰ ਦੀ ਬਿਮਾਰੀ ਜਦੋਂ ਯਾਨੀ ਕਿ ਨਾ ਸਿਹਤ ਦੀਆਂ ਜਿਹੜੀ ਆਰਗੇਨਾਈਜੇਸ਼ਨ ਆ ਨਾ, ਇਹਦੀ ਦੱਸਦੇ ਨਾ ਵੀ ਜਿਹੜੀ ਸ਼ੂਗਰ ਦਾ ਲੈਵਲ ਹੋਣਾ ਚਾਹੀਦਾ ਜੀ 120, ਜਿਹਨੂੰ 130 ਆ ਦਵਾਈ ਖਾਵੇ। ਅਰਬਾਂ ਰੁਪਏ ਦੀ ਦਵਾਈ ਉਦੋਂ ਹੀ ਵਿਕ ਜਾਂਦੀ ਉਹਨਾਂ ਦੀ। ਇਹਦੀ ਸ਼ੂਗਰ 120 ਆ, ਉਹ ਕਹਿੰਦੇ ਆ ਨਾ ਵੀ 130 ਦੀ ਦਵਾਈ ਸ਼ੁਰੂ ਕਰ ਦਿਓ, ਲੋਕ ਖਾਣ ਲੱਗ ਪੈਂਦੇ ਆ। ਆਪਣਾ ਨਾ ਜਿਹੜਾ ਤਰਜ਼ ਜ਼ਿੰਦਗੀ ਉਹ ਨਹੀਂ ਬਦਲਦੇ, ਆਪਣੀ ਖੁਰਾਕ ਨਹੀਂ ਬਦਲਦੇ, ਉਸ ਤਰ੍ਹਾਂ ਹੀ ਖਾਈ ਜਾ ਰਹੇ ਆ। ਉਸ ਤਰ੍ਹਾਂ ਹੀ ਜਿਹੜੇ ਮਸਨੂਈ ਖੁਰਾਕਾਂ ਹੈਗੀਆਂ ਖਾਈ ਜਾ ਰਹੇ ਆ, ਜਿਹਨੂੰ ਜੰਕ ਫੂਡ ਕਹਿੰਦੇ ਆ, ਫਾਸਟ ਫੂਡ ਕਹਿੰਦੇ ਆ। ਮਸਨੂਈ ਕੈਮੀਕਲ ਵਾਲੇ ਮਸ਼ਰੂਬ ਪੀ ਜਾਂਦੇ ਆ, ਜਿਹਨੂੰ ਕੁਛ ਵੀ ਨਹੀਂ ਹੁੰਦਾ, ਸੀ ਕੈਮੀਕਲ ਹੁੰਦਾ, ਰੰਗਤ ਦਿੱਤੀ ਹੁੰਦੀ ਹੈ। ਕਲਰ ਫੂਡ ਬਣਾ ਕੇ ਉਹਨਾਂ ਨੇ ਜਾਜ਼ਬ ਨਜ਼ਰ ਕੀਤੇ ਹੁੰਦੇ ਆ, ਲੇਕਿਨ ਸਿਹਤ ਨੂੰ ਕੁਛ ਨਹੀਂ ਕਰਦੇ, ਆਪਣੇ ਪੈਸੇ ਕਮਾ ਲੈਂਦੇ ਆ। ਅਤੇ ਇਨਸਾਨ ਆਪਣੀ ਜਿਸਮ ਦਾ ਬੇੜਾ ਕਰਕੇ ਆਪਣੇ ਹੱਥੀਂ ਕਰ ਜਾ ਰਿਹਾ। ਹੁਣ ਜਿਹੜੀਆਂ ਇਹ ਖੂਨ ਸਪਲਾਈ ਕਰਦੀਆਂ ਨਾ ਸਾਡੇ ਲੁਬਲਬ ਨੂੰ ਨਾਲੀਆਂ,
ਜੋ ਖੂਨ ਗਾੜਾ ਹੋ ਜਾਂਦਾ, ਖੂਨ ਸਾਡਾ ਖਰਾਬ ਹੋ ਜਾਂਦਾ, ਉਹ ਖੂਨ ਜਾਣਾ ਘੱਟ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਕੀ ਹੁੰਦਾ, ਲੁਬਲਬਾ ਇਨਸੂਲਿਨ ਆਪਣਾ ਫੰਕਸ਼ਨ ਕਰਨੋਂ ਹਟ ਜਾਂਦਾ, ਕਿਉਂਕਿ ਲੁਬਲਬ ਨੂੰ ਖੁਰਾਕ ਖੂਨ ਨੇ ਦੇਣੀ ਆ। ਜਦੋਂ ਖੂਨ ਉਹਨੂੰ ਨਹੀਂ ਪਹੁੰਚਦਾ ਉਹ ਆਪਣੀ ਡੈਡ ਹੋ ਜਾਂਦਾ। ਫਿਰ ਇਹ ਤਹਿਕੀਕ ਦੱਸੀ ਜਾਂਦੀ ਪੈਂਕਰੀਆਸ ਦਾ ਇਲਾਜ ਨਹੀਂ ਹੁੰਦਾ, ਇਲਾਜ ਉਹਦਾ ਵਾਕਿਆ ਨਹੀਂ ਹੁੰਦਾ। ਸਾਨੂੰ ਖੁਰਾਕ ਬਦਲਣੀ ਚਾਹੀਦੀ ਹੈ। ਕੋਈ ਦਵਾਈ ਪੈਦਾ ਨਹੀਂ ਹੋਈ ਹੈ ਉਹਦਾ ਇਲਾਜ ਕਰ ਦੇਵੇ। ਅਸੀਂ ਕੈਮੀਕਲ ਵੀ ਖਾਈ ਜਾਈਏ, ਆਪਣੀ ਮਰਜ਼ੀ ਦੀਆਂ ਖੁਰਾਕਾਂ ਖਾਈ ਜਾਈਏ, ਲੁਬਲਬਾ ਠੀਕ ਵੀ ਹੋ ਜਾਵੇ, ਨਹੀਂ ਹੋਏਗਾ ਕਦੀ ਵੀ। ਸਾਨੂੰ ਸਿਰਫ ਖੁਰਾਕ ਬਦਲਣੀ ਪਏਗੀ। ਆਟਾ ਇਹ ਇਸਤੇਮਾਲ ਕਰਨਾ ਪਏਗਾ, ਪਾਣੀ ਸਾਨੂੰ ਇਸਤੇਮਾਲ ਕਰਨਾ ਪਏਗਾ, ਜ਼ਮੀਨ 'ਚੋਂ ਨਿਕਲਦਾ ਫਿਲਟਰ ਨਹੀਂ ਹੋਣਾ ਚਾਹੀਦਾ, ਘੜੇ 'ਚ ਪਾ ਕੇ ਪਾਣੀ ਇਸਤੇਮਾਲ ਕਰਨਾ ਚਾਹੀਦਾ। ਨੰਬਰ 2, ਮਸ਼ਰੂਬੀ ਸਾਨੂੰ ਇਹੀ ਪੀਣਾ ਚਾਹੀਦੇ ਆ, ਨਿੰਬੂ ਪਾ ਕੇ ਪੀ ਲਓ। ਨਮਕ ਬਦਲਣਾ ਪੈਣਾ, ਆਪਣੀ ਬਾਕੀ ਖੁਰਾਕ ਬਦਲਣੀ ਪੈਣੀ ਹੈ। ਅਤੇ ਜਿਹੜੀਆਂ ਸਾਰੇ ਚੀਜ਼ਾਂ ਅੱਲਾਂ ਨੇ ਪੈਦਾ ਕੀਤੀਆਂ ਉਹ ਸਾਨੂੰ ਖਾਣੀਆਂ ਚਾਹੀਦੀਆਂ। ਜੰਕ ਫੂਡ ਦੇ ਨਾਂ ਦੀ ਜਿਹੜੀ ਚੀਜ਼ ਬਾਜ਼ਾਰ 'ਚ ਮਿਲਦੀ ਆ ਜਾਂ ਮਸ਼ਰੂਬ ਮਿਲਦੇ ਆ, ਬਿਲਕੁਲ ਖਤਮ ਕਰ ਦਿਓ। ਇਨਸ਼ਾਅੱਲਾ 120 ਦਿਨ ਦੇ ਵਿੱਚ ਤੁਹਾਡੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਏਗੀ। ਕਿਤੇ ਜਾਣ ਦੀ ਲੋੜ ਨਹੀਂ। ਜਿਹੜੀ ਵਰਜ਼ਿਸ਼ ਹੈ ਨਾ, ਵਰਜ਼ਿਸ਼ ਇਹ ਕਹਿਣ ਦੀ ਲੋੜ ਨਹੀਂ, ਇਹ ਸਾਨੂੰ ਆਪਣੇ ਜਿਸਮ ਸੈੱਟ ਕਰਨੀ, ਵਰਜ਼ਿਸ਼ ਕਰਨੀ ਪੈਣੀ ਹੈ। ਇਹ ਆਪਣੇ ਆਪ ਕਰਿਆ ਕਰੋ। ਤੁਹਾਨੂੰ ਵੀ ਦੱਸਿਆ ਜਾਵੇ ਕਿ ਵਰਜ਼ਿਸ਼ ਕਰੋ ਜਾਂ ਤੁਹਾਡੀ ਸਿਹਤ ਸਹੀ ਰਹੇਗੀ। ਅਤੇ ਜਿਹੜਾ ਬੰਦਾ ਹੁਣ ਮੰਜੇ 'ਤੇ ਪਿਆ ਰਹਿੰਦਾ ਅਤੇ ਬਾਕੀ ਹਰ ਚੀਜ਼ ਖਾਈ ਜਾਂਦਾ, ਫਿਰ ਮੋਟਾਪੇ ਸ਼ੁਰੂ ਹੋ ਜਾਂਦਾ। ਜਦੋਂ ਅਸੀਂ ਸਾਨੂੰ ਵਰਜ਼ਿਸ਼ ਸਾਡੇ ਨਾਲ ਇਹ ਸਾਡੇ ਦੀਨ 'ਚ ਵੀ ਸ਼ਾਮਲ ਆ। ਅੱਲਾ ਨੂੰ ਵੀ ਸਿਹਤਮੰਦ ਕੌਮ ਪਸੰਦ ਆ, ਤਾਕਤਵਰ ਕੌਮ ਪਸੰਦ ਆ। ਲਿਹਾਜ਼ਾ ਇਹ ਵਰਜ਼ਿਸ਼ ਬਣਾ ਲਈਏ, ਬਾਕੀ ਖੁਰਾਕਾਂ ਅਸੀਂ ਫਿਤਰੀ ਸ਼ੁਰੂ ਕਰ ਦਈਏ। ਇਨਸ਼ਾਅੱਲਾ ਸ਼ੂਗਰ ਲੈਵਲ ਕਿੰਨਾ ਵੀ ਹੋਵੇ ਉਹ ਬਿਲਕੁਲ ਠੀਕ ਹੋ ਜਾਏਗਾ। ਕਿ ਜੋ ਲੁਬਲਬਾ ਕੰਮ ਕਰਨ ਲੱਗ ਪਿਆ, ਇਨਸੂਲਿਨ ਪੈਦਾ ਹੋਣ ਲੱਗ ਪਈ ਅਤੇ ਸਾਡਾ ਜਿਹੜਾ ਨਾ ਗਲੂਕੋਜ਼ ਦਾ ਜਿਸਮ ਇਹ ਹਲਪਜ਼ੀਰ ਸ਼ੁਰੂ ਹੋ ਜਾਣਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀਆਂ ਗੱਲਾਂ 'ਤੇ ਅਮਲ ਕਰੋਗੇ। ਨਾ ਸਿਰਫ ਅਮਲ ਕਰੋਗੇ ਬਲਕਿ ਇਹ ਮੇਰੀ ਗੱਲ ਜਿਹਨੂੰ ਚੰਗੀ ਲੱਗਦੀ ਹੈ ਨਾ ਅਤੇ ਉਹ ਆਪਣੇ ਦੋਸਤ ਨੂੰ ਸ਼ੇਅਰ ਕਰੇ ਤਾਂ ਕਿ ਉਹ ਵੀ ਇਹ ਤੋਂ ਫਾਇਦਾ ਹਾਸਿਲ ਕਰ ਸਕੇ। ਅਗਲੀ ਵੀਡੀਓ ਤੱਕ ਇਜਾਜ਼ਤ ਚਾਹੁੰਦਾ। अस्सलाम वालेकुम।